ਅਗਲੀ ਖਬਰ ਤੇ ਵੱਲ ਵਧੀਏ ਤੇ ਵੈਸੇ ਤਾਂ ਏਜੰਸੀਆਂ ਨੂੰ ਪੁਲਿਸ ਨੂੰ ਸਵਾਲ ਕਰਨਾ ਬਹੁਤ ਔਖਾ ਹੋ ਗਿਆ ਆਮ ਬੰਦੇ ਦੇ ਲਈ, ਕਿਉਂਕਿ ਕਾਨੂੰਨ ਐਕਟ ਇਸ ਤਰ੍ਹਾਂ ਦੇ ਤਰਮੀਮਾਂ ਇਸ ਤਰ੍ਹਾਂ ਦੀਆਂ ਸੋਧਾਂ ਹੋ ਗਈਆਂ ਨੇ ਕਿ ਇਖਤਿਆਰ ਹੀ ਬਹੁਤ ਵੱਧ ਗਏ ਨੇ। ਪਰ ਫਿਰ ਵੀ ਇੱਕ ਅਜਿਹੀ ਧਿਰ ਹੈ ਜਿਹੜੀ ਗਾਹੇ ਬਗਾਹੇ ਇਹਨਾਂ ਧਿਰਾਂ ਨੂੰ ਸਵਾਲ ਕਰ ਲੈਂਦੀ ਹੈ ਤੇ ਚਲੋ ਇਹਨੇ ਨਾਲ ਲੋਕਾਂ ਦਾ ਮਾੜਾ ਮੋਟਾ ਭਰੋਸਾ ਵੀ ਜਿਹੜਾ ਉਹ ਬਹਾਲ ਆ ਉਹ ਕਾਇਮ ਹੈ। ਅਦਾਲਤ ਨੇ ਪੁੱਛਿਆ ਵੀ ਅੰਮ੍ਰਿਤਪਾਲ ਮਾਮਲੇ 'ਚ ਤੁਹਾਨੂੰ NSA ਕਿਉਂ ਵਧਾਉਣਾ ਪਿਆ, ਤੇ ਇੱਥੇ ਆਪਾਂ ਇਹ ਵੀ ਜ਼ਿਕਰ ਕਰਦੀ ਵੀ ਇਕੱਲਾ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਗੀ। ਅਦਾਲਤਾਂ ਦੇ ਵਿੱਚ ਜਿੰਨੇ ਵੀ ਖੱਬੇ ਪੱਖੀ ਧਿਰਾਂ ਦੇ ਨਾਲ ਜੁੜੇ ਲੋਕ ਨੇ ਜਾਂ ਹੋਰ ਧਿਰਾਂ ਦੇ ਜਿਨ੍ਹਾਂ ਦੇ ਵਿਚਾਰਾਂ ਨੂੰ ਜਾਂ ਜਿਨ੍ਹਾਂ ਨੂੰ ਵਿਚਾਰਾਂ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ, ਉਹਨਾਂ ਮਾਮਲਿਆਂ ਦੇ ਵਿੱਚ ਵੀ ਪੁਲਿਸ ਤੇ ਏਜੰਸੀਆਂ ਨੂੰ ਫਿਟਕਾਰਾਂ ਪੈ ਚੁੱਕੀਆਂ ਨੇ ਜੀ। ਪ੍ਰਵੀਨ ਜੀ, ਸਰਕਾਰਾਂ ਦੀ, ਸਿਆਸਤਦਾਨਾਂ ਦੀ, ਫੈਸਲਾ ਕੁਲ ਧਿਰਾਂ ਦੀ ਚਮੜੀ ਇੰਨੀ ਮੋਟੀ ਆ ਕਿ ਹੁਣ ਅਦਾਲਤਾਂ ਨੂੰ ਵੀ ਕੁਝ ਨਹੀਂ ਸਮਝਦੀਆਂ। ਸਹੀ ਗੱਲ। ਇਸੇ ਲਈ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਝਾੜਾਂ ਪੈਂਦੀਆਂ ਰਹਿੰਦੀਆਂ ਨੇ। ਹਾਂਜੀ ਹਾਂਜੀ ਬਿਲਕੁਲ। ਜੇ ਝਾੜਾਂ ਪੈਣਾ ਸੁਧਰ ਗਏ ਹੁੰਦੇ ਤਾਂ ਦੁਬਾਰਾ ਝਾੜਾਂ ਵਾਲਾ ਮਸਲਾ ਪੈਦਾ ਕਿਉਂ ਹੁੰਦਾ? ਝਾੜਾਂ ਪੈਂਦੀਆਂ ਹੁੰਦੀਆਂ ਤੇ ਉਹਨਾਂ ਦਾ ਅਸਰ ਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਰਾਹ ਖੁੱਲੇ ਜਾਣੇ ਸੀ। ਬਿਲਕੁਲ ਜੀ। ਹੁਣ ਤੁਸੀਂ ਇੱਥੋਂ ਜਿਹੜੀ ਇਹ ਤਾਜ਼ਾ ਪਹਿਲੂ ਆ, ਇਹ ਹੈਗਾ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨਾਲ ਜੁੜਿਆ ਹੋਇਆ। ਇਹ ਹੈਗਾ ਕਿ NSA ਲਾਉਣਾ ਇੱਕ ਵੱਖਰਾ ਪਹਿਲੂ ਸੀ, NSA ਨੂੰ ਫਿਰ ਵਧਾਉਣਾ ਇੱਕ ਵੱਖਰਾ ਪਹਿਲੂ। ਦੋਏ ਪਹਿਲੂਆਂ ਨੂੰ ਵੱਖ-ਵੱਖ ਤਰੀਕੇ। ਉਹ ਕਹਿੰਦੇ ਕਿ ਪਹਿਲਾਂ ਤਾਂ NSA ਲਾਇਆ, ਲਾਉਣ ਦੇ ਕਾਰਨ ਅਜੇ ਤੱਕ ਨਹੀਂ ਕਹਿੰਦੇ ਸਾਨੂੰ ਦੱਸੇ ਜੀ। ਠੀਕ ਆ, ਜਿਹੜੀ ਧਿਰ ਤੇ ਕਾਰਵਾਈ ਹੁੰਦੀ ਆ ਉਹ ਧਿਰ ਤਾਂ ਆਪਣੇ ਆਪ ਨੂੰ ਬੇਦਾਗ ਕਹਿੰਦੀ ਹੁੰਦੀ ਆ, ਉਹਨੇ ਤਾਂ ਕਹਿਣਾ ਹੀ ਆ। ਤੇ ਜਿਹੜੀ ਧਿਰ ਲਾ ਰਹੀ ਹੁੰਦੀ ਆ ਉਹ ਕਹਿੰਦੀ ਹੈ ਕਿ ਸਭ ਤੋਂ ਵੱਧ ਦਾਗੀ ਉਹ ਇਹੀ ਨੇ। ਹਾਂਜੀ ਹਾਂਜੀ ਬਿਲਕੁਲ। ਸੋ ਇਸ ਪ੍ਰਕਿਰਿਆ ਦੇ ਵਿਚਾਲੇ ਉਹ ਕਹਿੰਦੇ ਕਿ ਠੀਕ ਆ ਤੁਸੀਂ ਲਾਤਾ। ਹੁਣ ਜਦੋਂ ਦੂਸਰੀ ਵਾਰ ਵਧਾਇਆ, ਕਹਿੰਦੇ ਵਧਾਉਣ ਦਾ ਪਹਿਲੂ ਤਾਂ ਦੱਸ ਦਿਓ। ਸਹੀ ਕਿਹਾ ਜੀ ਜੀ। ਔਰ ਇਹ ਉਸ ਸਮੇਂ ਵਧਾਇਆ ਜਦੋਂ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣ ਗਿਆ ਸੀ। ਉਸ ਸਮੇਂ ਜਦੋਂ ਅੰਮ੍ਰਿਤਪਾਲ ਸਿੰਘ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਲਈ ਸੀ ਤੇ ਆਪਣੀ ਪਟੀਸ਼ਨ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਦੇ ਰਾਹੀਂ ਇਹ ਗੱਲ ਖੁਦ ਉਹਨਾਂ ਨੇ ਪੁੱਟ ਕੀਤੀ ਅਦਾਲਤ ਦੇ ਵਿੱਚ ਕਿ ਜੀ ਮੈਂ ਤਾਂ ਹੁਣ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਲਈ ਆ, ਹੁਣ ਤਾਂ ਨਾ ਮੇਰੇ ਤੇ NSA ਲਾਓ। ਸੋ ਇਹਦਾ ਮਤਲਬ ਉਹ ਵੀ ਉਸ ਪਹਿਲੂ ਦੀ ਆੜ ਤਾਂ ਲੈ ਹੀ ਰਹੇ ਨੇ ਜਿਹੜੇ ਪਹਿਲੂਆਂ ਤੇ ਕਿਸੇ ਸਮੇਂ ਉਹ ਸਟੈਂਡ ਲੈਂਦੇ ਸੀ। ਜੀ ਜੀ। ਦੂਸਰੇ ਪਾਸੇ ਅਦਾਲਤਾਂ ਇਸ ਮਸਲੇ ਨੂੰ ਨਜਿੱਠਣਾ ਚਾਹੁੰਦੀਆਂ ਨੇ, ਅਦਾਲਤਾਂ ਇਸ ਮਸਲੇ ਤੇ ਪਾਰਨਤਾਰਾ ਕਰਨਾ ਚਾਹੁੰਦੀਆਂ ਨੇ ਜਾਂ ਕੋਈ ਲੀਕ ਖਿੱਚ ਕੇ ਫੈਸਲਾ ਆਏਗਾ, ਇਹਨੂੰ ਅਜੇ ਸਮਾਂ ਲੱਗ ਸਕਦਾ। ਹੁਣ ਇਸ ਪਟੀਸ਼ਨ ਤੇ ਆਪਾਂ ਕਾਫੀ ਦੇਰ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ ਜੀ ਕਿ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੀ ਧਿਰ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਪਟੀਸ਼ਨ ਅਦਾਲਤਾਂ ਦੇ ਵਿੱਚ ਪਾਈ ਜਾ ਰਹੀ ਹੈ, ਖਾਸ ਕਰ ਪੰਜਾਬ ਹਾਈ ਕੋਰਟ 'ਚ, ਕਿ ਵੀ NSA ਵਧਾਇਆ ਕਿਉਂ ਗਿਆ, ਉਹਦੇ ਪਿੱਛੇ ਕਿਹੜੇ ਤੱਥ ਤੇ ਕਿਹੜੇ ਕਾਰਨ ਨੇ, ਸਰਕਾਰ ਤੇ ਪ੍ਰਸ਼ਾਸਨ, ਪੁਲਿਸ ਤੰਤਰ ਇਹਦੀ ਜਵਾਬਦੇਹੀ ਕਰੇ ਜੀ ਜੀ। ਕਿਉਂਕਿ ਪਹਿਲੂ ਤੁਰਦਾ ਪ੍ਰਸ਼ਾਸਨ ਤੋਂ, ਪੰਜਾਬ ਸਰਕਾਰ ਤੋਂ ਹੁੰਦੇ ਹੋਏ ਕੇਂਦਰ ਦੇ ਗ੍ਰਹਿ ਵਿਭਾਗ ਤੱਕ। ਹੁਣ ਇਸ ਮਸਲੇ ਤੇ ਹਾਈ ਕੋਰਟ ਜਿਹੜੀ ਪਟੀਸ਼ਨ ਹੈ, ਉਸ ਪਟੀਸ਼ਨ ਦੇ ਉੱਤੇ 10 ਦਿਨ ਦਾ ਹਵਾਲਾ ਦੇ ਕੇ ਮਾਣਯੋਗ ਅਦਾਲਤ ਨੇ ਪੁੱਛਿਆ ਕਿ 13 ਮਾਰਚ ਨੂੰ ਤੁਸੀਂ NSA ਲਾਇਆ ਤੇ ਲਾਉਣ ਦਾ ਫੈਸਲਾ ਲਿਆ ਤੇ ਉਸਨੂੰ ਲਾਗੂ ਕਰਨ 'ਚ 10 ਦਿਨ ਲਾਤੇ, ਫਿਰ ਤੁਹਾਨੂੰ ਆਪਣੇ ਫੈਸਲੇ ਤੇ ਸ਼ੰਕੇ ਸ਼ੋਭੇ ਕਿਉਂ ਸੀ? ਇਹ 10 ਦਿਨ ਕਿਉਂ ਖੱਪਾ ਰਿਹਾ ਜੀ ਜੀ? ਤੇ ਫਿਰ ਜਿਹੜਾ ਵਧਾਇਆ ਉਹਦੀ ਕੀ ਜ਼ਰੂਰਤ ਹੈ? ਇਹ ਸਾਰੇ ਸਬੂਤ, ਇਹ ਸਾਰੇ ਤੱਥ ਅਗਲੀ ਸੁਣਵਾਈ ਤੇ ਲੈ ਕੇ ਆਇਓ। ਠੀਕ ਹੈ, ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਨੂੰ ਵੀ, ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ ਇਸ ਮਸਲੇ ਤੇ ਪੰਜਾਬ ਹਾਈ ਕੋਰਟ ਨੇ ਜਵਾਬਦੇਹੀ ਤਲਬ ਕਰ ਲਿਆ ਇੱਕ ਤਰ੍ਹਾਂ ਨਾਲ। ਔਰ ਇਹ ਅਗਲੀ ਸੁਣਵਾਈ ਹੁਣ 4 ਦਸੰਬਰ ਨੂੰ ਹੋਣੀ ਹੈ। 4 ਦਸੰਬਰ ਨੂੰ ਇਹਨਾਂ ਸਾਰੀਆਂ ਧਿਰਾਂ ਨੇ ਇਹ ਪੱਖ, ਇਹ ਦਲੀਲਾਂ, ਇਹ ਤੱਥ, ਇਹ ਫੈਸਲੇ ਦੀਆਂ ਆਪਣੀਆਂ ਰਿਪੋਰਟਾਂ, ਦਸਤਾਵੇਜ਼ ਲੈ ਕੇ ਹਾਜ਼ਰ ਹੋਣਾ ਕਿ NSA ਲਾਇਆ ਕਿਉਂ ਤੇ ਲਾਉਣ ਦੇ ਫੈਸਲੇ ਨੂੰ ਲਾਗੂ ਕਰਨ ਦੇ ਫੈਸਲੇ 'ਚ 10 ਦਿਨ ਦਾ ਖੱਪਾ ਕਿਉਂ ਸੀਗਾ, ਤੇ ਉਸ ਤੋਂ ਬਾਅਦ ਇਸ ਨੂੰ ਅਗਲੀ ਵਾਰ ਇੱਕ ਸਮਾਂ ਹੱਦ ਮੁੱਕਣ ਤੋਂ ਬਾਅਦ ਦੁਬਾਰਾ ਫਿਰ ਵਧਾਇਆ ਕਿਉਂ ਜੀ। ਸੋ ਹੁਣ ਦੇਖਦੇ ਹਾਂ ਜੀ ਸਰਕਾਰ ਇਸ ਪਰ ਕੀ ਜਵਾਬ ਦਿੰਦੀ ਆ, ਕਿਉਂਕਿ ਪਹਿਲਾਂ ਵੀ ਅਦਾਲਤ ਦੇ ਵਿੱਚ ਦਮ ਭਰਿਆ ਗਿਆ ਕਿ ਜੀ ਸਮਾਜਿਕ ਤੌਰ ਤੇ ਖਤਰਾ ਹੈ। ਇਸੇ ਆੜ ਦੇ ਵਿੱਚ ਤਾਂ ਕਿੰਨਿਆਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਅੰਦਰ ਰੱਖੀ ਬੈਠੇ ਨੇ। ਮਤਲਬ ਅਦਾਲਤੀ ਪ੍ਰਕਿਰਿਆ ਤੋਂ, ਅਦਾਲਤੀ ਫੈਸਲੇ ਤੋਂ ਵੱਡੀਆਂ ਕਿਵੇਂ ਹੋ ਸਕਦੀਆਂ ਸਰਕਾਰਾਂ? ਸਹੀ ਕਿਹਾ ਤੁਸੀਂ ਪ੍ਰਵੀਨ ਜੀ। ਮਸਲਾ ਇਕੱਲਾ ਸਿੱਖ ਬੰਦੀਆਂ ਦਾ ਨਹੀਂ ਹੈਗਾ ਜੀ ਜੀ। ਮਸਲਾ ਸਮੁੱਚੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਧਿਰਾਂ ਨੂੰ ਵੀ ਸਜ਼ਾ ਹੋਈ ਆ, ਚਾਹੇ ਉਹ ਸਿੱਖ ਪਰਿਵਾਰਾਂ ਨਾਲ ਨੇ, ਚਾਹੇ ਉਹ ਹਿੰਦੂ ਪਰਿਵਾਰਾਂ ਨਾਲ ਨੇ, ਚਾਹੇ ਉਹ ਕਿਸੇ ਹੋਰ ਧਰਮ ਫਿਰਕੇ ਨਾਲ ਨੇ, ਚਾਹੇ ਉਹ ਕਿਸੇ ਵੀ ਸੂਬੇ ਨਾਲ ਨੇ, ਚਾਹੇ ਉਹ ਕਿਸੇ ਵੀ ਗਰੁੱਪ ਨਾਲ ਨੇ। ਅਦਾਲਤ ਨੇ ਜੇਕਰ ਅਦਾਲਤ ਨੂੰ ਜੇਕਰ ਲੱਗਿਆ ਕਿ ਇਹਨਾਂ ਦੇ ਇਸ ਪਹਿਲੂਆਂ ਤੇ ਇਹਨਾਂ ਨੂੰ ਸਜ਼ਾ ਬਣਦੀ, ਆਪਾਂ ਕੈਦੀਆਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਚਾਹੇ ਉਹ 'ਚ
ਸਿੱਖਬੰਦੀਆਂ ਦੀ ਗੱਲ ਵੀ ਆਉਂਦੀ ਉਹਦੇ ਹਵਾਲੇ ਨਾਲ, ਕਿ ਜਿੰਨਿਆਂ ਨੂੰ ਅਦਾਲਤ ਨੂੰ ਲੱਗਿਆ ਕਿ ਇਸ ਗੁਨਾਹ ਦੇ ਕਾਰਨ ਇਹਨੂੰ ਸਜ਼ਾ ਦੇਣੀ ਬਣਦੀ ਆ, ਅਦਾਲਤ ਨੇ 5 ਸਾਲੀ 10 ਸਾਲੀ 15 ਸਾਲੀ 20 ਸਾਲੀ ਮੈਂ ਕਹਿੰਦਾ ਸੁਣਾਤੀ ਜੀ ਜੀ। ਹੁਣ ਜਦੋਂ ਉਸ ਅਦਾਲਤ ਵੱਲੋਂ ਲੱਗੀ ਸਜ਼ਾ ਨੂੰ ਬੰਦੇ ਨੇ ਪੂਰਾ ਕਰ ਲਿਆ, ਉਸ ਤੋਂ ਬਾਅਦ ਕਾਨੂੰਨੀ ਹੱਕ ਹੈ ਉਹਦਾ ਕਿ ਉਸਨੂੰ ਰਿਹਾਈ ਮਿਲੇ, ਸੰਵਿਧਾਨਕ ਹੱਕ ਹੈ ਕਿ ਉਸਨੂੰ ਜੇਲ੍ਹ ਤੋਂ ਸਲਾਖਾਂ ਤੋਂ ਬਾਹਰ ਲਿਆਂਦਾ ਜਾਵੇ। ਤੇ ਆਹ ਪ੍ਰਕਿਰਿਆ ਕਿੱਥੋਂ ਆਈ? ਇਹਦੇ ਉੱਤੇ ਅਦਾਲਤਾਂ ਵੀ ਸਵੈ ਨੋਟਿਸ ਲੈ ਕੇ ਕਿਉਂ ਸਖਤ ਫੈਸਲਾ ਨਹੀਂ ਲੈਂਦੀਆਂ ਕਿ ਜੀ ਇਹ ਤਾਂ ਸਮਾਜ ਲਈ ਖਤਰਾ ਨੇ, ਇਸ ਲਈ ਬਾਹਰ ਨਹੀਂ ਆ ਸਕਦੇ। ਮੈਂ ਕਹਿੰਦਾ ਜੇ ਸਮਾਜ ਲਈ ਖਤਰਾ ਨੇ ਤਾਂ ਪੁਲਿਸ ਮੁੱਕ ਗਈ, ਸਰਕਾਰਾਂ ਮੁੱਕ ਗਈਆਂ, ਜੇ ਬਾਹਰ ਆ ਕੇ ਫਿਰ ਕੁਝ ਹੋਊਗਾ ਫਿਰ ਫੜ ਲਿਓ। ਪਰ ਤੁਸੀਂ ਉਸ ਨੂੰ ਇੱਕ, ਇਹਦਾ ਮਤਲਬ ਅਦਾਲਤ ਤੋਂ ਉੱਪਰ ਤਾਂ ਕੁਝ ਹੋਰ ਪਿਆ, ਫਿਰ ਅਦਾਲਤ ਦਾ ਫੈਸਲਾ ਕਿੱਥੇ ਹੈ? ਇਸ ਸਾਰੇ NSA ਲਾਉਣਾ, ਉਸ ਨੂੰ ਲਟਕਾਉਣਾ, ਉਸ ਨੂੰ ਵਧਾਉਣਾ ਹੈ, ਤੇ ਦੂਸਰੇ ਪਾਸੇ ਜਿਹੜੀ ਤੇਰੀ ਚੁਣੌਤੀ ਦੇ ਰਹੀ ਆ ਉਹ ਕਹਿੰਦੀ ਭਾਈ ਹੁਣ ਤਾਂ ਮੈਂ ਮੈਂਬਰ ਪਾਰਲੀਮੈਂਟ ਆ, ਮੈਂ ਲੋਕਾਂ ਦਾ ਨੁਮਾਇੰਦਾ ਹਾਂ, ਔਰ ਮੇਰੇ ਤੇ ਕੋਈ ਉਹ ਜਿਹੇ ਕ੍ਰਿਮੀਨਲ ਦੂਸਰੇ ਤਰ੍ਹਾਂ ਦਾ ਪਹਿਲੂ ਤਾਂ ਹੈ ਨਹੀਂਗਾ ਜਿਹੇ ਜਿਹੇ ਸੰਸਦ 'ਚ ਬੈਠੇ ਨੇ, ਕੋਈ ਬਲਾਤਕਾਰੀ ਆ, ਕੋਈ ਕਜਿਆ ਹੈ ਨਾ। ਸੋ ਇਹ ਇਸ ਲਈ ਕਹਿੰਦੇ ਕਿ ਇਸ ਆਧਾਰ ਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਪਟੀਸ਼ਨ ਪਾਈ, ਤੇ ਹੁਣ ਅਦਾਲਤ ਨੇ 4 ਦਸੰਬਰ ਨੂੰ ਸਾਰੀਆਂ ਧਿਰਾਂ ਨੂੰ ਤਲਬ ਕਰਕੇ ਪੁੱਛਿਆ ਕਿ NSA ਦੇ ਵਿਚਾਲੇ ਜਿਹੜਾ ਗੈਪ ਸੀਗਾ ਲਾਉਣ ਤੇ ਲਾਗੂ ਕਰਨ ਦਾ, ਤੇ ਦੂਸਰਾ ਇਸ ਨੂੰ ਵਧਾਉਣ ਦਾ, ਉਹ ਕਾਰਨ ਕਿਹਨੂੰ ਦੱਸੋ। ਹੁਣ ਦੇਖਦੇ ਹਾਂ ਕੀ ਜਵਾਬ ਦਿੰਦੀਆਂ ਨੇ ਧਿਰਾਂ। ਜੀ।